ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ, ਤੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਜਿਹੜਾ ਜ਼ੀਰਾ ਸ਼ਰਾਬ ਫੈਕਟਰੀ ਨੂੰ ਝਟਕਾ ਦਿੱਤਾ ਗਿਆ ਜੀ। ਦੇਖੋ ਇਹ ਝਟਕਾ ਕੀ ਹੈ ਕਿ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਆ ਉਹਦੇ ਕੋਲ ਦੋ ਕੰਸੈਂਟ ਹੁੰਦੇ ਨੇ, ਇੱਕ ਐਸਟੈਬਲਿਸ਼ ਦਾ ਤੇ ਇੱਕ ਹੁੰਦਾ ਆਪਰੇਟ ਦਾ ਜੀ। ਤਾਂ ਆਪਰੇਟ ਕੀ ਹੈ ਕਿ ਹੁਣ ਇਹਨਾਂ ਨੇ ਉਹ ਕੰਸੈਂਟ ਜਿਹੜਾ ਆ ਆਪਰੇਟ ਵਾਲਾ ਉਹ ਰੱਦ ਕਰ ਦਿੱਤਾ ਹੈ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਇਸ ਫੈਕਟਰੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੱਕੇ ਤੌਰ ਤੇ ਤਾਲਾ ਲਟਕ ਸਕਦਾ ਹੈ। ਠੀਕ ਹੈ, ਇਹ ਮਾਮਲਾ ਹੈ ਜੀ। ਤੋ ਕਿਉਂਕਿ ਇਹ ਜਿਹੜਾ ਹੁੰਦਾ ਇਹ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਵੈਸੇ ਤਾਂ ਲੰਮਾ ਚੌੜਾ ਚੱਕਰ ਹੁੰਦਾ ਹੈ। ਜਦੋਂ ਐਸਟੈਬਲਿਸ਼ ਦਾ ਲੈਂਦੇ ਆ ਤਾਂ ਫੈਕਟਰੀਆਂ ਜਦੋਂ ਬਣਦੀਆਂ ਨੇ ਤਾਂ NOC ਵਗੈਰਾ ਜਿਹੜੀਆਂ ਹੁੰਦੀਆਂ ਨੇ ਵੱਖ-ਵੱਖ ਮਹਿਕਮਿਆਂ ਤੋਂ ਲਈਆਂ ਜਾਂਦੀਆਂ ਨੇ। ਤਾਂ ਇਹਦੇ ਚ ਕੀ ਹੈ ਕਿ ਜਿਹੜੇ ਆਪਰੇਸ਼ਨ ਚਲਾਏ ਜਾਂਦੇ ਨੇ, ਆਪਰੇਟ ਕੀਤਾ ਜਾਂਦਾ ਕਿਸੇ ਵੀ ਇੰਡਸਟਰੀ ਨੂੰ, ਤਾਂ ਉਹਦੇ ਵਿੱਚ ਇੱਕ ਮਹੱਤਵਪੂਰਨ ਕੰਸੈਂਟ ਟੂ ਆਪਰੇਟ ਉਹ ਹੁੰਦਾ ਜਿਵੇਂ ਪੰਜਾਬ ਪ੍ਰਦੂਸ਼ਣ ਰੋਕੂ ਹੈਗਾ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹਨੂੰ ਕਹਿ ਦਿੰਦੇ ਆਪਾਂ, ਤਾਂ ਉਹ ਬੋਰਡ ਤੇ ਕੋਲ ਜਾ ਕੇ ਹਰੇਕ ਤਮਾਈ ਦੀ ਤਮਾਈ ਉਹ ਲੇਖਾ ਜੋਖਾ ਹੁੰਦਾ ਹੈ ਕਿ ਤੁਹਾਡੇ ਕੈਮੀਕਲ ਜਾਂ ਰਸਾਇਣ ਜਿਹੜੇ ਆ ਉਹਨਾਂ ਦੀ ਨਿਕਾਸੀ ਕਿਸ ਪੱਧਰ ਦੀ ਹੈ, ਉਹ ਸਾਰਾ ਕੁਝ ਹੁੰਦਾ ਹੈ। ਤਾਂ ਉਸ ਤੋਂ ਬਾਅਦ ਫਿਰ ਉਹਨੂੰ ਐਕਸਟੈਂਸ਼ਨ ਮਿਲ ਜਾਂਦੀ ਹੈ, ਰੀਨਿਊ ਇੱਕ ਤਰ੍ਹਾਂ ਨਾਲ ਹੋ ਜਾਂਦਾ ਉਹ ਸਾਲ, ਫਿਰ 5 ਸਾਲ ਬਾਅਦ ਨਵੇਂ ਸਿਰੇ ਤੋਂ ਲਿਆ ਜਾਂਦਾ ਹੈ। ਇਹਨਾਂ ਨੇ ਇੱਕ ਵਾਰੀ ਰੱਦ ਕਰ ਦਿੱਤਾ ਤਾਂ ਮਤਲਬ ਇਹੀ ਸਪਸ਼ਟ ਹੈ ਕਿ ਹੁਣ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮੋਰਚੇ ਦੇ ਕਰਤਾ ਧਰਤਾ ਲੋਕਾਂ ਦੇ ਹੱਥ ਇੱਕ ਤੱਥ ਜ਼ਰੂਰ ਰੱਖ ਦਿੱਤਾ ਜੋ ਮਤਲਬ ਕਿ ਅੱਗੇ ਕਿਤੇ ਨਾ ਕਿਤੇ ਸ਼ੱਕ ਸ਼ੁਬਾ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀਗਾ ਕਿ ਇਹਨਾਂ ਦਾ ਸਿਰਫ ਬੋਲ ਬੁਲਾਰਾ ਹੈ, ਕੋਈ ਠੋਸ ਫੈਸਲਾ ਨਹੀਂ ਹੈ। ਤਾਂ ਇਹਨਾਂ ਨੇ ਇੱਕ ਠੋਸ ਫੈਸਲਾ ਬਣਾ ਕੇ ਜਿਹੜਾ ਉਹ ਪੇਸ਼ ਕਰ ਦਿੱਤਾ ਹੈ। ਹੁਣ ਚਾਹੇ ਉਹ ਜਲੰਧਰ ਜ਼ਿਮਨੀ ਚੋਣ ਦੇ ਨਾਲ ਜੋੜ ਲਵੋ, ਚਾਹੇ ਜਿਸ ਤਰ੍ਹਾਂ ਮਰਜ਼ੀ ਜੋੜ ਲਵੋ, ਵੈਸੇ ਤੇ ਇੰਨੇ ਜ਼ਿਆਦਾ ਸੰਘਰਸ਼ ਚੱਲ ਰਹੇ ਨੇ ਕਿ ਸਰਕਾਰ ਦੀ ਮੱਤ ਮਾਰੀ ਪਈ ਹੈ। ਅੱਜ ਉਗਰਾਹਾਂ ਵਾਲੇ ਵੀ ਬਹਿ ਗਏ ਮੈਨੂੰ ਲੱਗਦਾ ਕਿ ਰੇਲਵੇ ਟਰੈਕ ਤੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਉਹ ਮੰਨਦੇ ਆ ਕਿ ਨਹੀਂ ਮੰਨਦੇ ਵੀ ਵੇਖਣਾ ਹੋਏਗਾ। ਹਾਲਾਂਕਿ ਇਹ ਤਾਂ ਆਪਸ਼ਨ ਹੈਗਾ ਹੀ ਹੈ ਨਾ ਖੁੱਲੇ ਰੂਪ ਦੇ ਵਿੱਚ ਕਿ ਬਈ ਉਹ ਜਾ ਸਕਦੇ ਨੇ ਕੋਰਟ ਦੇ ਵਿੱਚ, ਤੇ ਕੋਰਟ ਦੇ ਵਿੱਚ ਉਹ ਪਹਿਲਾਂ ਹੀ ਪਹੁੰਚੇ ਵੀ ਹੈ। ਇਹ ਦੇਖਣਾ ਹੋਏਗਾ ਕਿ ਕੀ ਉਹਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਨਹੀਂ, ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ। ਮਹੱਤਵਪੂਰਨ ਗੱਲ ਇਹੀ ਹੈ ਕਿ ਜੇ ਚੈਲੰਜ ਕੀਤਾ ਜਾਂਦਾ ਹੈ ਤਾਂ ਫਿਰ ਜਿੰਨੀ ਕੁ ਅਸੀਂ ਜਾਣਕਾਰੀ ਹਾਸਲ ਕੀਤੀ ਹੈ ਮਹਾਰਾਜ ਤੋਂ ਕਾਨ ਸਿੰਘ ਪੰਨੂ ਹੋਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀਗੀ, ਤਾਂ ਉਹ ਕਹਿੰਦੇ ਕਿ ਫਿਰ ਉੱਥੇ ਜਦ ਚੈਲੰਜ ਹੁੰਦਾ ਹੈ ਤਾਂ ਤੁਹਾਨੂੰ ਬਹੁਤ ਬਰੀਕੀ ਨਾਲ ਆਪਣਾ ਜਿਹੜਾ ਰਿਕਾਰਡ ਉੱਥੇ ਫਿਰ ਰੱਖਣਾ ਪੈਂਦਾ ਹੈ, ਬਹੁਤ ਕਹਿ ਲਓ ਕਿ ਤਰੀਕੇ ਨਾਲ ਤਰੀਕਾਕਾਰੀ ਨਾਲ ਆਪਣਾ ਕੇਸ ਉੱਤੇ ਫਿਰ ਤੁਹਾਨੂੰ ਰੱਖਣਾ ਪਊਗਾ ਕਿ ਜਿਹਦੇ ਵਿੱਚ ਵਾਕਿਆ ਇਹ ਸਾਫ਼ ਹੋਵੇ ਕਿ ਹਾਂ ਇਹ ਸਾਰੀ ਜਿਹੜੀ ਕਵਾਇਦ ਆ ਉਹ ਕੋਈ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਪਰ ਜੇ ਉਹ ਸਾਬਤ ਕਰ ਦਿੰਦੇ ਆ ਕਿ ਪਹਿਲਾਂ ਇਹੀ ਬੰਦੇ ਸਾਨੂੰ ਕਲੀਨ ਚਿੱਟਾਂ ਦਿੰਦੇ ਰਹੇ, ਇਹਨਾਂ ਚੀਜ਼ਾਂ ਨੇ ਮਤਲਬ ਕਿ ਗਾਂ ਸਾਡਾ ਕੰਮ ਕਰ ਤੋਰਿਆ ਵੀ, NOC ਸਾਡੇ ਕੋਲ ਸੀ, ਸਾਰਾ ਕੁਝ ਹੋਇਆ, ਤੇ ਅੱਜ ਜਦੋਂ ਇਹਨਾਂ ਦਾ ਸਿਆਸੀ ਨੁਕਸਾਨ ਹੋਣ ਲੱਗਾ ਵਾ ਤੇ ਇਹ ਦੂਸਰੇ ਪਾਸੇ ਨੂੰ ਤੁਰੇ ਤੇ ਫਿਰ ਕੰਮ ਕਸੂਤਾ ਵੀ ਹੋ ਸਕਦਾ ਹੈ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਮਲਹੋਤਰਿਆਂ ਵਾਸਤੇ ਕਹਿ ਲਓ ਕਿ ਸਮਾਂ ਜਿਹੜਾ ਆ ਨਾ ਉਹ ਹੁਣ ਥੋੜਾ ਪੁੱਠਾ ਹੀ ਚੱਲਦਾ ਪਿਆ। ਮਲਹੋਤਰੇ ਦਾ ਮੁੰਡਾ ਵੀ ਜਿਹੜਾ ਗੌਤਮ ਉਹਨੂੰ ਚੁੱਕ ਲਿਆ ਗਿਆ। ਵੈਸੇ ਗੌਤਮਾਂ ਦਾ ਵੀ ਅੱਜ ਕੱਲ ਤੁਹਾਨੂੰ ਪਤਾ ਟਾਈਮ ਖਰਾਬ ਹੀ, ਗੌਤਮ ਅਡਾਨੀ ਤੋਂ ਬਾਅਦ ਹੁਣ ਗੌਤਮ ਮਲਹੋਤਰਾ ਵੀ ਚੁੱਕਿਆ ਗਿਆ। ਤਾਂ ਚੁੱਕ ਲਿਆ ਈਡੀ ਨੇ ਇਸ ਕਰਕੇ ਚੁੱਕਿਆ ਕਿਉਂਕਿ ਲੀਕਰ ਪਾਲਿਸੀ ਦਾ ਮਾਮਲਾ ਹੈ। ਲੀਕਰ ਪਾਲਿਸੀ ਦੇ ਵਿੱਚ ਤਾਂ ਬਹੁਤ ਕੁਛ ਆ। ਈਡੀ ਨੇ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਹੈ ਸਾਡੇ ਕੋਲ ਉਹਦੇ ਕੁਝ ਡਾਕੂਮੈਂਟ ਨੇ ਜਿਹਦੇ ਵਿੱਚ ਸਾਫ਼ ਹੈ ਕਿ ਇੱਥੇ ਪੰਜਾਬ ਤੋਂ ਬਹੁਤ ਗੇਮ ਚੱਲੀ ਹੈ। ਨਾ ਸਿਰਫ ਸ਼ਰਾਬ ਦੇ ਕਾਰੋਬਾਰੀਆਂ ਕੋਲੋਂ ਇਲੀਗਲ ਢੰਗ ਦੇ ਨਾਲ ਫੰਡ ਇਕੱਤਰ ਕੀਤੇ ਗਏ, ਬਲਕਿ ਫਾਂਡਾ ਕਰਕੇ ਬਾਹ ਮਰੋੜ ਕੇ ਇੱਕ ਬਹੁਤ ਤਗੜੀ ਸ਼ਰਾਬ ਕੰਪਨੀ ਜਿਹੜੀ ਮਹਾਦੇਵ ਲਿਕਰਸ, ਉਹਨਾਂ ਦੀ ਇੱਥੇ ਫੈਕਟਰੀ ਬੰਦ ਕਰਾ ਕੇ ਦਿੱਲੀ ਦੇ ਵਿੱਚ L1 ਜਿਹੜਾ ਉਹ ਸਰੈਂਡਰ ਕਰਵਾਇਆ ਗਿਆ ਸਨੀ ਮਰਵਾਹਾ ਤੋਂ। ਤਾਂ ਖੈਰ ਉਹ ਸਾਰਾ ਕੁਛ ਹੈ ਜਿਹੜਾ ਉਹ ਚਲੋ ਅਲੱਗ ਦਾ ਮੈਟਰ ਆ, ਪਰ ਕਹਿ ਸਕਦੇ ਹਾਂ ਕਿ ਇੱਕ ਵਾਰੀ ਪੰਜਾਬ ਸਰਕਾਰ ਨੇ ਕੁਝ ਕਾਗਜ਼ੀ ਕਾਰਵਾਈ ਇਸ ਮਸਲੇ ਦੇ ਵਿੱਚ ਕੀਤੀ ਜ਼ਰੂਰ ਹੈ। ਜੀ।